ਆਪਾਂ ਹੁਣ ਟਰੱਕਿੰਗ ਵੱਲ ਆਈਏ ਤੇ ਰਮਨ ਜੀ, ਟਰੱਕਿੰਗ ਦੇ ਲੋਡਸ ਦੀ ਸਿਚੁਏਸ਼ਨ ਕਹਿੰਦੇ ਬੜੀ ਬੁਰੀ ਆ। ਰੇਟਸ ਬਹੁਤ ਜ਼ਿਆਦਾ ਡਾਊਨ ਚੱਲ ਗਏ। ਬਿਲਕੁਲ ਜੋਤਾ ਜੀ, ਜਿਹੜੇ ਪਿਛਲੇ ਆਲਮੋਸਟ ਆਪਾਂ 1 ਮਹੀਨੇ ਤੋਂ ਇੱਥੇ ਚਰਚਾ ਆਪਾਂ ਕਰਦੇ ਆ ਰਹੇ ਹਾਂ ਕਿ ਰੇਟਸ ਜਿਹੜੇ ਆ ਡ੍ਰੌਪ ਹੋ ਰਹੇ ਆ। ਰੇਟਸ ਜਿਹੜੇ ਆ ਉਹ ਜਿਹੜੇ ਯੂਜਲੀ ਨਾਰਮਲੀ ਇਸ ਟਾਈਮ ਤੇ ਹੁੰਦੇ ਆ ਫਰਵਰੀ ਦੇ ਵਿੱਚ, ਉੱਦਾਂ ਦੇ ਰੇਟ ਜਿਹੜੇ ਆ ਉਹ ਹੋ ਚੱਲੇ ਆ ਜਾਂ ਹੋ ਗਏ ਆ। ਸੋ ਉਸ ਦੇ ਉੱਤੇ ਜਿਹੜਾ ਆ ਬਿਲਕੁਲ ਡੈਫੀਨੇਟਲੀ ਮੈਨੂੰ ਕੱਲ ਵੀ ਕਾਲ ਆਈ ਸੀਗੀ ਕਿ ਇਸ ਮਾਮਲੇ ਦੇ ਵਿੱਚ ਗੱਲ ਜ਼ਰੂਰ ਕਰੋ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਆ। ਤੇ ਮੈਨੂੰ ਬੜਾ ਉਸ ਚੀਜ਼ ਤੇ ਆਈ ਇਸ ਗੱਲ ਦੀ ਕਿ ਇਕੱਠੇ ਹੋਣ ਦਾ ਉਦੋਂ ਹੀ ਆਪਾਂ ਨੂੰ ਯਾਦ ਆ ਜਾਂਦਾ ਜਦੋਂ ਆਪਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੁੰਦਾ ਆ, ਜਾਂ ਜਦੋਂ ਆਪਾਂ ਨੂੰ ਕੋਈ ਨਾ ਕੋਈ ਆਪਣੇ ਉੱਤੇ ਗੱਲ ਇੱਦਾਂ ਦੀ ਆਉਂਦੀ ਆ। ਆਪਾਂ ਪਿਛਲੇ ਵੀਕ ਇੱਕ ਗੱਲ ਕੀਤੀ ਸੀ ਹਰਜੋਤ ਭਾਜੀ ਕਿ ਜਿਹੜੇ ਆਪਣੇ ਵਰਕ ਪਰਮਿਟ ਵਾਲੇ ਮੁੰਡੇ ਹੈਗੇ ਆ, ਉਹਨਾਂ ਦੇ ਜਿਹੜੇ ਲਾਇਸੈਂਸਿਸ ਕੈਂਸਲ ਹੋਏ ਆ। ਔਰ ਅੱਜ ਮੇਰੀ ਰਾਊਂਡ ਟੇਬਲ ਮੀਟਿੰਗ ਹੈਗੀ ਹੈ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਲੇਟਰ ਔਨ ਟੂਡੇ 12:30 ਵਜੇ। ਤੇ ਆਪਾਂ ਰਿਕੁਐਸਟ ਕੀਤੀ ਸੀ ਪਿਛਲੀ ਵਾਰੀ ਵੀ ਜਿੰਨੇ ਵੀ ਵੱਧ ਤੋਂ ਵੱਧ ਤੁਸੀਂ ਮੈਂਬਰ ਬਣ ਸਕਦੇ ਹੈਗੇ ਆ, ਫ੍ਰੀ ਆ, ਕੋਈ ਕਾਸਟ ਨਹੀਂ, ਕੋਈ ਤੁਹਾਡੇ ਕੋਲ ਪੈਸਾ ਨਹੀਂ ਮੰਗਿਆ। ਐਟਲੀਸਟ ਤੁਸੀਂ ਸਾਈਨ ਅਪ ਕਰੋ ਤਾਂ ਕਿ ਸਾਈਨ ਅਪ ਕਰਨ ਤੋਂ ਬਾਅਦ ਸਾਨੂੰ ਪਤਾ ਲੱਗੇ ਕਿੰਨੇ ਕੁ ਬੰਦੇ ਤੁਸੀਂ ਜਿਹੜੇ ਆ ਕਿ ਬਿਨਾਂ ਜਿਹੜਾ ਤੁਹਾਡਾ ਲਾਇਸੈਂਸ ਕੈਂਸਲ ਹੋ ਚੁੱਕਾ ਹੈ, ਤੁਸੀਂ ਬਿਨਾਂ ਲਾਇਸੈਂਸ ਤੋਂ ਬੈਠੇ ਆ ਘਰ, ਤਾਂ ਕਿ ਉਹਦੇ ਉੱਤੇ ਕੋਈ ਨਾ ਕੋਈ ਗੱਲ ਕੀਤੀ ਜਾ ਸਕੇ। ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਵੀ ਬੰਦੇ ਨੇ ਸਾਈਨ ਅਪ ਨਹੀਂ ਕੀਤਾ। ਸੋ ਇਹ ਜਿਹੜੀ ਚੀਜ਼ ਹੈ ਨਾ, ਅਸੀਂ ਘਰ ਬੈਠੇ ਸਾਨੂੰ ਸੁਪਨਾ ਨਹੀਂ ਆਉਂਦਾ ਕਿ ਕਿੰਨੇ ਕੁ ਬੰਦੇ ਬੈਠੇ ਆ ਜਾਂ ਕਿੰਨੇ ਕੁ ਬੰਦਿਆਂ ਦਾ ਨੁਕਸਾਨ ਆ, ਕਿੰਨੇ ਕੁ ਬੰਦਿਆਂ ਨੂੰ ਔਖਾ ਹੋ ਰਿਹਾ, ਪ੍ਰੋਬਲਮਸ ਆ ਰਹੀਆਂ। ਠੀਕ ਹੈ ਨਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਸੀਂ ਬਾਰ-ਬਾਰ ਕਿਉਂ ਕਹਿੰਦੇ ਆ, ਬਾਰ-ਬਾਰ ਇਹ ਗੱਲਾਂ ਕਹਿੰਦੇ ਆ ਕਿ ਇਕੱਠੇ ਹੋਣਾ ਪੈਣਾ ਹੈ, ਇਕੱਠੇ ਹੋਣਾ ਪੈਂਦਾ। ਪਰ ਇਕੱਠੇ ਹੋਣ ਦੀ ਗੱਲ ਉਦੋਂ ਹੀ ਕਿਉਂ ਆਉਂਦੀ ਹੈ ਜਦੋਂ ਸਾਡਾ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ? ਇਕੱਠੇ ਹੋਣ ਦੀ ਗੱਲ ਉਦੋਂ ਕਿਉਂ ਨਹੀਂ ਆਉਂਦੀ ਜਦੋਂ ਸਾਡੀ ਜੇਬ ਦੇ ਵਿੱਚ 4 ਪੈਸੇ ਜਾਂਦੇ ਹੁੰਦੇ ਆ? ਉਦੋਂ ਸਾਡਾ ਫਰਜ਼ ਬਣਦਾ ਕਿ ਅਸੀਂ ਝੰਡਾ ਚੁੱਕ ਕੇ ਇਕੱਠੇ ਹੋਈਏ ਤਾਂ ਕਿ ਉਸ ਟਾਈਮ ਦੇ ਲਈ ਰੈਡੀ ਹੋਈਏ ਜਦੋਂ ਕਿ ਮਾੜਾ ਟਾਈਮ ਆਉਣਾ। ਔਰ ਹਮੇਸ਼ਾ ਚੰਗਾ ਟਾਈਮ ਤਾਂ ਰਹਿੰਦਾ ਨਹੀਂ। ਇਸ ਚੀਜ਼ ਨੂੰ ਰਾਜਕਰਨ ਆਪਾਂ ਆਲਮੋਸਟ ਪਿਛਲੇ 1 ਸਾਲ ਦੇ ਰੌਲਾ ਪਾਉਂਦੇ ਆ ਰਹੇ ਆ ਕਿ ਇਹ ਜਿਹੜੇ ਰੇਟਸ ਹੈਗੇ ਆ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਡ੍ਰੌਪ ਹੋਣੇ ਆ, ਔਰ ਇਹ ਨਾ ਪ੍ਰੋਬਲਮ ਕ੍ਰੀਏਟ ਕਰੋ ਆਪਣੇ ਆਪ ਨੂੰ। ਪਰ ਜੇ ਅਜੇ ਵੀ ਦੇਖੋ, ਆਪਾਂ ਫਿਰ ਕਹਿੰਦੇ ਆ ਕਿ ਡੁੱਲੇ ਬੇਰਾਂ ਦਾ ਅਜੇ ਵੀ ਕੁਛ ਨਹੀਂ ਵਿਗੜਿਆ। ਅਜੇ ਵੀ ਸਟਿਲ ਲੋਕਾਂ ਨੂੰ ਚਾਹੀਦਾ ਆ ਕਿ ਤੁਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ। ਅਸੀਂ ਵਧੀਆ ਪਲੇਟਫਾਰਮ ਜਿਹੜਾ ਪ੍ਰੋਵਾਈਡ ਕਰ ਲਿਆ, ਵਧੀਆ ਪਲੇਟਫਾਰਮ ਜਿਹੜਾ ਆ ਇਸ ਵੇਲੇ ਰੈਕਗਨਾਈਜ਼ਡ ਹੋ ਚੁੱਕਾ ਆ। ਬੜੀ ਵਧੀਆ ਗੱਲਬਾਤ ਜਿਹੜੀ ਆ ਡਿਪਾਰਟਮੈਂਟਸ ਦੇ ਨਾਲ ਚੱਲ ਰਹੀ ਆ, ਹੋ ਰਹੀ ਆ, ਸਾਰਾ ਕੁਛ ਚੱਲ ਰਿਹਾ ਬੜਾ ਵਧੀਆ। ਹੁਣ ਜਿਹੜਾ ਆਪਾਂ ਰੇਟਸ ਦੀ ਗੱਲ ਤੋਂ ਬਾਅਦ ਆਪਾਂ ਗੱਲ ਕਰਨੀ ਸੀਗੀ ਕਿ ਜਿਹੜਾ ਆਪਣਾ ਦੂਸਰੀ ਨਿਊਜ਼ ਹੈਗੀ ਆ ਕਿ FMCSA ਵੱਲੋਂ ਆਪਾਂ ਬੜੀ ਵਾਰੀ ਇਹ ਗੱਲ ਕੀਤੀ ਸੀਗੀ ਕਿ FMCSA ਦੇ ਨਾਲ ਵੀ, DOT ਦੇ ਨਾਲ ਵੀ ਗੱਲ ਆਪਾਂ ਦੁਹਰਾਈ ਸੀਗੀ ਕਿ ਜਿਹੜਾ ਕੰਪਲੇਂਟ ਸਿਸਟਮ ਹੈਗਾ ਆ, ਜਿੱਥੇ ਕਿ ਲੋਕੀ ਜਾ ਕੇ ਕਿਸੇ ਦੀ ਕੰਪਲੇਂਟ ਕਰ ਸਕਦੇ ਆ, ਕੰਪਨੀ ਦੀ, ਕੋਈ ਡਰਾਈਵਰ ਦੀ, ਕੋਈ ਬ੍ਰੋਕਰ ਦੀ, ਉਹ ਜਿਹੜਾ ਕੰਪਲੇਂਟ ਸਿਸਟਮ ਹੈਗਾ ਬਹੁਤ ਜ਼ਿਆਦਾ ਕੰਪਲੀਕੇਟਡ ਹੈਗਾ ਆ। ਇਸ ਚੀਜ਼ ਦੀ ਆਪਾਂ ਕਈ ਵਾਰੀ ਮੁੱਦਾ ਚੁੱਕਿਆ ਡਿਪਾਰਟਮੈਂਟ ਦੇ ਕੋਲ ਵੀ। ਫਾਈਨਲੀ ਹੁਣ ਜਿਹੜਾ ਫਰਵਰੀ ਦੇ ਵਿੱਚ ਅਨਾਊਂਸਮੈਂਟ ਹੋ ਗਈ ਆ ਕਿ FMCSA ਜਿਹੜੀ ਆ ਉਹ ਇਹਦੇ ਉੱਤੇ ਕੰਮ ਕਰਨ ਜਾ ਰਹੀ ਆ ਕਿ ਜਿਹੜਾ ਕੰਪਲੇਂਟ ਸਿਸਟਮ ਹੈਗਾ ਉਹਨੂੰ ਠੀਕ ਤਰ੍ਹਾਂ ਦੇ ਨਾਲ ਕੀਤਾ ਜਾਵੇ, ਉਹਨੂੰ ਹੋਰ ਸੌਖਾ ਕੀਤਾ ਜਾਵੇ ਤਾਂ ਕਿ ਲੋਕੀ ਜਿਹੜੇ ਈਜ਼ੀਲੀ ਕੰਪਲੇਂਟ ਕਰ ਸਕਣ। ਸੋ ਗੱਲ ਸੁਣੀ ਜਾਂਦੀ ਹੈ, ਗੱਲ ਸਾਰਾ ਕੁਛ ਹੁੰਦਾ ਹੈ, ਪਰ ਥੋੜਾ ਟਾਈਮ ਲੱਗਦਾ। ਜੀ ਬਿਲਕੁਲ ਰਮਨ ਜੀ, ਇਹਦੇ 'ਚ ਹੁਣ ਦੇਖੋ ਵੀ ਲੋਡ ਦੀ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਪ੍ਰਾਈਸਿਸ ਬਹੁਤ ਘਟ ਗਈਆਂ ਹੈਗੀਆਂ। ਤੇ ਹੁਣ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਟਰੱਕਿੰਗ ਕੰਪਨੀਆਂ ਦੇ ਮਾਲਕ ਇੰਨਾ ਜਿੱਦਾਂ ਕੰਪੀਟੀਸ਼ਨ ਸੀ ਨਾ ਵੀ ਮੈਂ 55 ਸੈਂਟ ਦਊਂਗਾ, 60 ਦਊਂਗਾ, 65 ਦਊਂਗਾ, 70 ਸੈਂਟ। ਸੋ ਉਹਨਾਂ ਦੀ ਹੁਣ ਸਿਚੁਏਸ਼ਨ ਕੀ ਬਣੂਗੀ? ਭਾਈ 70, 75, 85 ਸੈਂਟ ਤੱਕ ਵੀ ਹੋ ਚੁੱਕਾ ਸੀਗਾ। ਮਾਰਕੀਟਿੰਗ ਐਡਵਰਟਾਈਜ਼ਮੈਂਟ ਦੇ ਵਿੱਚ ਸ਼ਰੇਆਮ 85 ਸੈਂਟ, 70 ਸੈਂਟ, 80 ਸੈਂਟ ਕਿਹਾ ਜਾ ਰਿਹਾ ਸੀਗਾ। ਹੁਣ ਇਸ ਵੇਲੇ ਜਿਹੜਾ ਆ ਉਹ ਬਹੁਤ ਵੱਡੀ ਸਿਚੁਏਸ਼ਨ ਖੜੀ ਹੋ ਜਾਣੀ ਆ ਉਹਨਾਂ ਡਰਾਈਵਰਸ ਦੇ ਲਈ ਵੀ ਜੇ ਉਸ ਇੰਨੀ ਮਨੀ ਤੇ ਕੰਮ ਕਰ ਰਹੇ ਆ, ਔਰ ਉਹਨਾਂ ਇੰਪਲੋਇਰਸ ਦੇ ਲਈ ਵੀ ਜਿਹੜੇ ਇਹੋ ਜਿਹੇ ਪੈਸੇ ਦੇ ਰਹੇ ਸੀਗੇ। ਕਿਉਂਕਿ ਇਹੋ ਜਿਹੀ ਮਨੀ ਜਿਹੜੀ ਆ ਜਦੋਂ ਦੇਣੀ ਆ, ਜਦੋਂ ਤੁਸੀਂ ਵਾਧਾ ਹੈਗਾ। ਹੁਣ ਲਾਸਟ ਟਾਈਮ ਵੀ ਇਹੋ ਹੀ ਰੌਲਾ ਹੋਇਆ ਸੀਗਾ ਕਿ ਡਰਾਈਵਰਾਂ ਦੀ ਪੇ ਘਟਾਈ ਜਾਵੇ ਜੀ। ਡਰਾਈਵਰ ਵਧਾਈ ਕਹਿੰਦੇ ਸੀਗੇ, ਅਸੀਂ ਤਾਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਸਿੰਪਲ ਚਲੋ, ਥੋੜਾ ਟਿਕ ਕੇ ਚਲੋ। ਪਰ ਹੁਣ ਜਿਹੜਾ ਉਹ ਹੈਗਾ, ਹੁਣ ਡੈਫੀਨੇਟਲੀ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਦੇ ਵਿੱਚ ਕੀ ਹੋਏਗਾ। ਜੀ, ਤੇ ਨਾਲ ਹੀ ਆਪਾਂ ਦੇਖ ਰਹੇ ਹਾਂ ਵੀ ਯੂਕਰੇਨ ਤੇ ਰੂਸ ਦੇ ਦਰਮਿਆਨ ਇਸ ਜੰਗ ਦਾ ਜਿਹੜਾ ਯੁੱਧ ਦਾ ਆ, ਇਹਦਾ ਅਸਰ ਜਿਹੜੇ ਐਨਰਜੀ ਦੇ ਖੇਤਰ ਤੇ ਵੀ ਪੈਂਦਾ ਆ, ਪੈਟਰੋਲੀਅਮ ਦੇ ਖੇਤਰ ਤੇ, ਗੈਸੋਲੀਨ ਦੇ ਖੇਤਰ ਤੇ ਵੀ ਜਿਹੜਾ ਇਹ ਪੈਣਾ ਆ। ਆਲਰੇਡੀ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਆ।
ਪਹਿਲਾਂ ਹੀ ਮਹਿੰਗਾਈ ਨੇ ਲੱਕ ਜਿਹੜਾ ਉਹ ਦੂਹਰਾ ਤੀਹਰਾ ਕੀਤਾ ਹੈ, ਤੇ ਇਹਦੇ ਨਾਲ ਹੁਣ ਪਤਾ ਨਹੀਂ ਅੱਗੇ ਕੀ ਬਣ ਜਾਣਾ ਆ। ਸੋ 5-5 ਗੈਲਨ ਨੂੰ ਤਾਂ ਮੈਨੂੰ ਲੱਗਦਾ ਕਈ ਥਾਵਾਂ ਤੇ ਆਲਰੇਡੀ ਜਿਹੜੀ ਆ ਡੀਜ਼ਲ ਉਹ ਹੋਇਆ ਹੀ ਪਿਆ ਹੈ। ਜੀ ਬਿਲਕੁਲ ਰਾਜਕਰਨ, ਇਹ ਜਿਹੜਾ ਮਾਹੌਲ ਹੈਗਾ ਇਸ ਵੇਲੇ ਜਿਹੜਾ ਕਿ ਇੱਕ ਲੜਾਈ ਦੇ ਕਾਰਨ ਹੋਇਆ, ਪਹਿਲਾਂ ਹੀ ਆਪਣੇ ਤਾਂ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਤਾਂ ਆਲਮੋਸਟ ਤੁਹਾਡੇ ਏਰੀਏ ਦਾ ਜੋਤ ਭਾਜੀ ਆਲਮੋਸਟ $5 ਤੋਂ ਉੱਤੇ ਹੀ ਗੈਸ ਚੱਲ ਰਹੀ ਹੈਗੀ ਆ। ਡੀਜ਼ਲ ਵੀ ਜਿਹੜਾ ਸੀਗਾ ਉਹ ਕਾਫੀ ਕ੍ਰਿਟੀਕਲ ਲੈਵਲ ਦੇ ਨਾਲ ਵੱਧ ਰਿਹਾ ਸੀਗਾ। ਪਰ ਹੁਣ ਜਿਹੜੀ ਆ ਲੜਾਈ ਲੱਗਣ ਕਰਕੇ ਇੱਕ ਡੈਫੀਨੇਟਲੀ ਖਦਸ਼ਾ ਪੈਦਾ ਹੋ ਗਿਆ ਕਿ ਜਿਹੜਾ ਡੀਜ਼ਲ ਦੀ ਪ੍ਰਾਈਸਿਸ ਹੈਗੀ ਆ ਇਹ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਟੀਪ ਜਿਹੜੀ ਵਧੂਗੀ ਜਿਹੜੀ ਇਸ ਮਸਲੇ ਦੇ ਉੱਤੇ। ਕਿਉਂਕਿ ਦੇਖੋ ਅਗੇਨ ਜਿਹੜਾ ਐਨਰਜੀ ਸੈਕਟਰ ਹੈਗਾ, ਜਿਹੜਾ ਤੇਲ ਦਾ ਸੈਕਟਰ ਹੈਗਾ, ਉਹ ਥੋੜੀ ਜਿਹੀ ਜਿਹੜੀ ਡਿਸਟਰਪਸ਼ਨ ਆ ਉਹਦੇ ਨਾਲ ਹੀ ਹਿਲ ਜਾਂਦਾ ਹੈ ਬੜੀ ਜਲਦੀ। ਸੋ ਇਹ ਤਾਂ ਕਾਫੀ ਵੱਡੀ ਡਿਸਟਰਪਸ਼ਨ ਹੈਗੀ ਆ ਇਸ ਵੇਲੇ, ਔਰ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਮੈਂ ਹੁਣੇ ਜਦੋਂ ਆਪਣੇ ਆ ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਸ਼ਾਇਦ ਇੱਕ ਨਿਊਜ਼ ਦੇਖ ਰਿਹਾ ਸੀ, ਅਜੇ ਮੈਨੂੰ ਪੁਸ਼ਟੀ ਨਹੀਂ ਕਿ ਉਹਦੀ ਪਤਾ ਨਹੀਂਗਾ, ਪਰ ਮੈਂ ਸੁਣੀ ਆ ਖਬਰ ਕਿ ਜਿਹੜਾ ਚਾਈਨਾ ਹੈਗਾ ਉਹ ਵੀ ਤਾਇਵਾਨ ਦੀ 에ਅਰ ਸਪੇਸ ਦੇ ਵਿੱਚ ਜਾਣ ਦੀ ਕੋਸ਼ਿਸ਼ ਉੱਧਰ ਵੀ ਸ਼ੁਰੂ ਹੋਈ ਹੈ। ਸੋ ਇਹ ਕੋਈ ਰਲਿਆ ਮਿਲਿਆ ਜਿਹਾ ਐਕਸ਼ਨ ਵੀ ਲੱਗਦਾ ਹੋ ਸਕਦਾ ਹੈ, ਕਿਉਂਕਿ ਦੋਨੋਂ ਕੰਟਰੀ ਜਿਹੜੇ ਆ ਰਸ਼ੀਆ ਅਤੇ ਚਾਈਨਾ ਜਿਹੜੇ ਉਹ ਆਲਮੋਸਟ ਇਕੱਠੇ ਹੈਗੇ ਆ। ਸੋ ਇਸ ਕਰਕੇ ਕਾਫੀ ਜਿਹੜੀ ਆ ਪਰੇਸ਼ਾਨੀ ਵਾਲੀ ਗੱਲ ਹੈਗੀ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਰੇਟਸ ਦੀ ਸਿਚੁਏਸ਼ਨ ਤਾਂ ਪਿਛਲੇ 1 ਮਹੀਨੇ ਤੋਂ ਹੀ ਸਾਡੀ ਡਾਊਨ ਜਾ ਰਹੀ ਸੀਗੀ, ਪਰ ਹੁਣ ਜਿਹੜੀ ਆਹ ਸਿਚੁਏਸ਼ਨ ਆ ਰਹੀ ਆ ਇਹਦੇ ਨਾਲ ਵੀ ਕਾਫੀ ਜਿਹੜਾ ਸਿਚੁਏਸ਼ਨ ਖਰਾਬ ਹੋਣ ਦੀ ਚਾਂਸਸ ਲੱਗ ਰਹੇ। ਨਹੀਂ ਹੁਣ ਦੇਖੋ ਅੱਗੇ ਲੋਡ ਦੇ ਪ੍ਰਾਈਸ ਜ਼ਿਆਦਾ ਸੀ, ਬਾਕੀ ਸਭ ਕੁਝ ਮਹਿੰਗਾ ਆ, ਉਹ ਝੱਲੀ ਜਾਇਆ ਜਾ ਰਿਹਾ ਸੀਗਾ। ਹੁਣ ਜਦੋਂ ਤੁਸੀਂ ਕਹਿ ਰਹੇ ਆ ਵੀ 30-30% 40-40% ਕਈ ਥਾਵਾਂ ਦੇ ਉੱਤੇ ਲੋਡ ਦੇ ਪ੍ਰਾਈਸ ਘਟ ਗਏ ਆ, ਦੂਜੀਆਂ ਜਿਹੜੀਆਂ ਚੀਜ਼ਾਂ ਉਹ ਕੀਮਤਾਂ ਜਿਹੜੀਆਂ ਉਹ ਵੱਧ ਰਹੀਆਂ, ਬੈਲੈਂਸ ਕਿੱਦਾਂ ਕਰੂੰਗੇ? ਜਿਹੜਾ ਅੱਗੇ ਨੈਟ ਬਚੀ ਜਾਂਦਾ ਸੀਗਾ ਉਹਦੇ ਨਾਲੋਂ ਤਾਂ ਹੁਣ ਤੁਹਾਨੂੰ ਕਿੰਨਾ ਹੀ ਜਿਹੜਾ ਉਹ ਨੁਕਸਾਨ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਝੱਲਣਾ ਪੈਣਾ ਆ। ਸ਼ੌਂਕ ਵੀ ਆਪਾਂ ਜਦੋਂ ਜ਼ਿਆਦਾ ਹੁੰਦੇ ਆ ਨਾ, ਆਪਾਂ ਮਹਿੰਗੇ ਪਾਲ ਲੈਂਦੇ ਆ, ਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਸਰਵਾਈਵ ਕਰਨਾ ਫਿਰ ਨਾਮੁਮਕਿਨ ਜਿਹਾ ਬਣ ਜਾਂਦਾ ਆ। ਸੋ ਸਹਿਜ ਦੇ ਨਾਲ ਜਿਹੜਾ ਉਹ ਜ਼ਰੂਰ ਚੱਲਣਾ ਚਾਹੀਦਾ। ਇਹ ਨਹੀਂ ਆ ਵੀ ਹੁਣ ਜੇ ਤੁਹਾਡਾ 10,000 ਬਣਦਾ ਤੇ ਤੁਸੀਂ 10,000 ਹੀ ਖਰਚ ਲੈਣਾ ਆ, ਉਹਦੇ 'ਚੋਂ ਕੁਝ ਬਚਾ ਕੇ ਵੀ ਰੱਖਣਾ ਹੁੰਦਾ ਹੈ, ਵੀ ਵੇਲੇ ਕੁ ਵੇਲੇ ਦਾ ਕੋਈ ਪਤਾ ਨਹੀਂ ਹੁੰਦਾ। ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਜ਼ਰੂਰ ਚੱਲਣਾ ਜਿਹੜਾ ਉਹ ਚਾਹੀਦਾ ਹੈਗਾ ਆ। ਤੇ ਰਮਨ ਜੀ, ਤੁਹਾਨੂੰ ਲੱਗਦਾ ਹੈ ਵੀ ਇਹ ਹੁਣ ਲੋਡ ਦੇ ਜਿਹੜੇ ਪ੍ਰਾਈਸ ਆ, ਹੁਣ ਜਿਹੜੇ ਪਹਿਲਾਂ ਇੱਕ ਟਾਈਮ ਅਸਮਾਨ ਛੂਹ ਗਏ ਸੀਗੇ, ਹੁਣ ਕੋਵਿਡ ਦਾ ਵੀ ਰੌਲਾ ਰੱਪਾ ਤਕਰੀਬਨ ਹੁਣ ਘੱਟ ਹੀ ਆ, ਖਤਮ ਹੋਣ ਦੀ ਕਗਾਰ ਵਾਲੇ ਪਾਸੇ ਨੂੰ ਇੱਦਾਂ ਲੱਗ ਰਿਹਾ ਵੀ ਜਿਹੜਾ ਉਹ ਹੈਗਾ ਆ ਵੀ ਇਹ ਲੋਡ ਦੇ ਪ੍ਰਾਈਸ ਜਿਹੜੇ ਇਹ ਵਧੇ ਹੀ ਰਹਿਣਗੇ? ਹੁਣ ਜਿਹੜੇ ਘਟੇ ਆ ਉਹ ਘਟੇ ਹੀ ਰਹਿਣਗੇ, ਜਾਂ ਕਿਤੇ ਸਟੇਬਲ ਹੋਣ ਦੀ ਕੋਈ ਸਾਰ ਆ, ਜਾਂ ਜੇ ਹੋਰ ਥੱਲੇ ਜਾਣਗੇ? ਰਾਜਕਰਨ ਅਗੇਨ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਆਪਾਂ ਪਿਛਲੇ ਸਾਲ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਇਹ ਵਧੇ ਰੇਟਸ ਪਤਾ ਨਹੀਂ ਕਦੋਂ ਤੱਕ ਵਧੇ ਆ, ਠੀਕ ਹੈ ਨਾ। ਔਰ ਅਨਐਕਸਪੈਕਟਡਲੀ ਜਾਂ ਹੈਰਾਨੀਜਨਕ ਤਰੀਕੇ ਦੇ ਨਾਲ ਲਾਸਟ ਈਅਰ ਜਿਹੜੇ ਫਰੇਟ ਰੇਟ ਸੀਗੇ ਸਾਰਾ ਸਾਲ ਵਧੇ ਰਹੇ ਸੀਗੇ। ਸੋ ਇਹ ਜਿਹੜੇ ਆਪਾਂ ਨੂੰ ਪਿਛਲੇ ਸਾਲ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਰੇਟਸ ਵਧੇ ਰਹੇ ਆ ਇੰਨੇ, ਉਹ ਇਸ ਵੇਲੇ ਜੇ ਘਟੇ ਆ ਤੇ ਕਿੰਨੀ ਦੇਰ ਤੱਕ ਘਟੇ ਰਹਿਣਗੇ ਇਹਦੇ ਬਾਰੇ ਦੇ ਵਿੱਚ ਸੀਰੀਅਸਲੀ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜੇ ਬ੍ਰੋਕਰਸ ਹੈਗੇ ਆ ਜਾਂ ਜਿਹੜੇ ਸ਼ਿਪਰਸ ਹੈਗੇ ਆ ਉਹਨਾਂ ਨੇ ਲਾਸਟ ਈਅਰ ਦੇ ਵਿੱਚ ਬਹੁਤ ਜਿਹੜਾ ਕਸਾਰਾ ਖਾਧਾ ਹੈਗਾ, ਬਹੁਤ ਨੈਗੇਟਿਵ ਉਹ ਗਏ ਹੈਗੇ ਆ। ਸੋ ਕੋਈ ਵੀ ਬਿਜ਼ਨਸ ਜਿਹੜਾ ਆ ਉਹ ਇੱਕ ਵਾਰੀ ਜਦੋਂ ਨੈਗੇਟਿਵ ਚਲਾ ਜਾਵੇ ਤੇ ਫਿਰ ਉਹ ਬਾਅਦ ਦੇ ਵਿੱਚ ਜੇ ਉਹਨੂੰ ਚਾਂਸ ਲੱਗੇ ਪੋਜ਼ੀਟਿਵ ਆਉਣ ਦਾ, ਤੇ ਫਿਰ ਉਹ ਹਰ ਹੀਲੇ ਕੋਸ਼ਿਸ਼ ਕਰੂਗਾ ਕਿ ਮੈਂ ਜਿੰਨਾ ਵੱਧ ਤੋਂ ਵੱਧ ਪੋਜ਼ੀਟਿਵ ਰਹਿ ਸਕਦਾ ਮੈਂ ਰਵਾਂ। ਔਰ ਇੱਥੇ ਹੀ ਗੱਲ ਆ ਜਾਂਦੀ ਆ ਕਿ ਬ੍ਰੋਕਰਸ ਨੂੰ ਅਸੀਂ ਲਾਸਟ ਈਅਰ ਦੇਖਿਆ ਹੈਗਾ ਕਿ ਕਿੰਨੇ ਜਿਹੜੇ ਲੋਡ ਦੇ ਵਿੱਚ ਆ ਉਹ ਮਨੀ, ਅਸੀਂ ਚਲੋ ਹਰ ਇੱਕ ਦੇ ਕਹਿਣ ਦਾ ਇਹ ਭਾਵ ਹੁੰਦਾ ਕਿ ਸ਼ਾਇਦ ਹੋ ਸਕਦਾ ਜੇ ਸਾਨੂੰ 11,000 ਦਾ ਲੋਡ ਬ੍ਰੋਕਰ ਨੇ ਦਿੱਤਾ ਆ ਤੇ ਉਹਨੂੰ 15,000 ਦਾ ਆਇਆ ਹੋਣਾ। ਇਹ ਜਿਹੜੀ ਗੱਲ ਹੈ ਨਾ, ਮੈਜੋਰਟੀ ਹਿੱਸਿਆਂ ਦੇ ਵਿੱਚ ਇਹ ਗੱਲ ਸਹੀ ਨਹੀਂ ਟੁੱਕਦੀ, ਕਿਉਂਕਿ ਅਸੀਂ ਬ੍ਰੋਕਰਸ ਦੇ ਨਾਲ ਵੀ ਸਾਡਾ ਰਾਬਤਾ ਰਹਿੰਦਾ ਆ, ਗੱਲਬਾਤ ਰਹਿੰਦੀ ਆ। ਬਹੁਤ ਬ੍ਰੋਕਰਸ ਜਿਹੜੇ ਸੀਗੇ ਲਾਸਟ ਈਅਰ ਉਹਨਾਂ ਨੇ ਪੱਲਿਓਂ ਪੈਸੇ ਪਾ ਕੇ ਵੀ ਲੋਡ ਜਿਹੜੇ ਆ ਕਵਰ ਕੀਤੇ ਆ। ਬਹੁਤ ਕੰਪਨੀਆਂ ਜਿਨ੍ਹਾਂ ਨੇ ਪੱਲਿਓਂ ਪੈਸੇ ਪਾ ਕੇ ਲੋਡ ਕਵਰ ਕੀਤੇ ਆ ਤਾਂ ਕਿ ਆਪਣਾ ਕੰਟਰੈਕਟ ਬਚਾਉਣ ਦੀ ਖਾਤਰ, ਠੀਕ ਹੈ ਨਾ। ਹੁਣ ਜਦੋਂ ਉਸ ਕੰਪਨੀ ਨੂੰ ਮੌਕਾ ਮਿਲੂਗਾ ਰੇਟ ਥੱਲੇ ਡ੍ਰੌਪ ਕਰਨ ਦਾ ਜਾਂ ਡ੍ਰੌਪ ਹੋਣ ਦਾ, ਉਸ ਤੋਂ ਬਾਅਦ ਉਹ ਕੰਪਨੀ ਬਹੁਤ ਔਖੇ ਤਰੀਕੇ ਦੇ ਨਾਲ ਉਹ ਰੇਟਸ ਜਿਹੜੇ ਆ ਦੁਬਾਰਾ ਜੇਬ ਚੋਂ ਪੈਸੇ ਪਾਉਣ ਦੀ ਕੋਸ਼ਿਸ਼ ਕਰੂਗੀ। ਸੋ ਇਸ ਕਰਕੇ ਜਿਸ ਤਰ੍ਹਾਂ ਕਿ ਪਿਛਲਾ ਸਾਰਾ ਸਾਲ ਰੇਟ ਵਧੇ ਰਹੇ ਆ,
ਐਤਕੀ ਹੁਣ ਜਦੋਂ ਰੇਟ ਘਟੇ ਆ ਤੇ ਸੀਜ਼ਨ ਟਾਈਮ ਜਿਹੜਾ ਆ April ਦੇ ਵਿੱਚ ਸ਼ੁਰੂ ਹੁੰਦਾ ਯੂਜ਼ਲੀ ਮਾਰਚ ਦੇ ਐਂਡ ਦੇ ਵਿੱਚ April ਦੇ ਸ਼ੁਰੂ ਜਿਹੜਾ ਸੀਜ਼ਨ ਸ਼ੁਰੂ ਹੁੰਦਾ, ਉੱਥੋਂ ਤੱਕ ਜਿਹੜੀ ਆ ਕੋਸ਼ਿਸ਼ ਇਹ ਰਹੂਗੀ ਕਿ ਉਦੋਂ ਜਾ ਕੇ ਜੇ ਰੇਟ ਵਧਣੇ ਸ਼ੁਰੂ ਹੋ ਜਾਣ, ਨਾਰਮਲ ਸੀਜ਼ਨ ਦੀ ਤਰ੍ਹਾਂ ਰੇਟ ਵਧਣੇ ਸ਼ੁਰੂ ਹੋਣ ਤੇ ਆਸ ਕੀਤੀ ਜਾ ਸਕਦੀ ਹੈ। ਪਰ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਰੇਟ ਬੜੇ ਅਨਸਟੇਬਲ, ਬੜੇ ਡ੍ਰੌਪ ਹੋ ਗਏ ਆ ਔਰ ਇਹ ਬੜੀ ਚਿੰਤਾਜਨਕ ਸਿਚੁਏਸ਼ਨ ਹੈਗੀ ਹੈ ਇਸ ਵੇਲੇ। ਬਹੁਤ